अस्सलाम वालेकुम नाजरीन, मैं साजिद मिठापुरिया तो तुसीं देख रहे हो सज्जाद जानी ऑफिशियल। नाजरीन अज मैं तुहानूं थोड़ा दसना चाहना कि जिहड़ा मेरा पहला शो सी ना उस्ताद जी नाल उस्ताद सज्जाद जानी साहब दे नाल, ਉਹਦੇ ਵਿੱਚ ਇੱਕ ਕਰੈਕਟਰ ਸੀ असलम बाऊ। मेरा बड़ा अच्छा दोस्त आ, मेरा बड़ा अच्छा सीनियर आ कि ਜਿਹੜਾ ਮੈਨੂੰ ਇਸ ਫੀਲਡ 'ਚ ਲੈ ਕੇ ਆਇਆ। ਅਸੀਂ ਇਕੱਠੇ ਮਹਿੰਦੀਆਂ ਕਰੀਦੀਆਂ ਸੀ, ਇਕੱਠੇ ਰਾਤਾਂ ਨੂੰ ਜਾਗਣਾ, ਇਕੱਠੇ ਸ਼ੁਗਲ ਮੇਲਾ ਕਰਨਾ। ਤੇ ਸਾਨੂੰ ਉਸਤਾਦ ਜੀ ਸਡਨਲੀ ਅਚਾਨਕ ਉਹ ਸ਼ੋਅ ਦੇ ਵਿੱਚ ਮਿਲੇ ਸੀਗੇ ਤੇ ਉਹ ਅੱਜ ਨਾ ਉਹਨੇ ਮੈਨੂੰ ਬੁਲਾਇਆ ਸੀ ਕਿ ਮਿੱਠੇ ਮੈਨੂੰ ਮਿਲਣ ਆ। ਤੇ ਮੈਂ ਸੋਚਿਆ ਕਿ ਤੁਹਾਨੂੰ ਮਿਲਣ ਤੇ ਆਣਾ ਹੀ ਆ ਤੇ ਲਿਹਾਜ਼ਾ ਅਗਰ ਤੁਹਾਨੂੰ ਮਿਲਣ ਆਣਾ ਵਾ ਤਾਂ ਕਿਉਂ ਨਾ ਅਸੀਂ ਕੈਮਰੇ ਲੈ ਕੇ ਚੱਲ ਜਾਈਏ ਤੇ ਉਹਦਾ ਸ਼ੁਗਲ ਮੇਲਾ ਕਰੀਏ, ਰਿਕਾਰਡ ਕਰਕੇ ਅਸੀਂ ਆਡੀਅנס ਨੂੰ ਦੱਸੀਏ। ਤੇ ਆਓ ਜਰਾ ਮੇਰੇ ਨਾਲ ਉਹ ਕਟਹਿਰੇ ਜਿਹਦੇ ਵਿੱਚ ਬੈਠਾ ਵਾ ਤੇ ਮੈਂ ਤੁਹਾਨੂੰ ਵੀ ਨਾਲ ਲੈ ਕੇ ਚੱਲਣਾ, ਉਹਨਾਂ ਸ਼ੁਗਲ ਮੇਲਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਤੇ ਆਓ ਮੇਰੇ ਨਾਲ ਜਰਾ ਆ ਜਾਓ। अस्सलाम वालेकुम। वासलाम, 2 मिनट ठहरी। अस्सलाम वालेकुम। वालेकुम सलाम जी। ਬਾਊ ਭਾਈ ਕਿੱਥੇ ਨੇ ਜੀ? ਬਾਹੂ ਭਾਈ ਕੰਮ ਗਏ ਨੇ ਜ਼ਰਾ। ਕਿੱਥੇ? ਦੱਸ ਕੇ ਨਹੀਂ ਗਏ। ਮੈਨੂੰ ਉਹਨੇ ਫੋਨ ਕੀਤਾ, ਕਹਿੰਦਾ ਮੈਂ ਕਾਰਖਾਨੇ ਬੈਠਾ ਵਾਂ। ਫੋਨ ਤੇ ਪੁੱਛਣਾ ਕਿੱਥੇ ਆ ਉਹ। ਨਹੀਂ ਤੂੰ ਇੱਥੇ ਮੌਜੂਦਾ ਬੈਠਾ ਨਹੀਂ ਹੈ, ਤੂੰ ਦੱਸ ਮੈਂ ਅਚਾਨਕ ਹੀ ਆਇਆ ਹੁਣੇ। ਅਚਾਨਕ ਕਿੱਦਾਂ? ਐਦਾਂ ਹੀ। ਤੇਰੇ ਮਾਂ-ਬਾਪ ਨੂੰ ਪਤਾ ਕਿ ਤੂੰ ਆਇਆ ਵਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਤੂੰ ਅਚਾਨਕ ਹੀ ਆਇਆ? ਮੈਨੂੰ ਪਤਾ ਵਾ। ਤੁਸੀਂ ਮੈਨੂੰ ਦੇਖੋ, ਮੈਂ ਮਹਿਮਾਨ ਆਇਆ ਵਾਂ। ਅੱਛਾ, ਤੁਸੀਂ ਮੈਨੂੰ ਸਿੱਧੀ ਭਾਈ ਬਾਊ ਨਾਲ ਮਿਲਾਓ ਤੇ ਮੈਂ ਜਾਵਾਂ। ਮਹਿਮਾਨ ਕੱਲਾ ਆਉਂਦਾ ਤਾਂ ਇਹਨੇ ਹਜੂਮ ਨਾ ਆਇਆ, ਮਤਲਬ ਕੀ ਤੇ ਹਜੂਮ ਕਿਹੜਾ ਵਾਲਾ ਜਨਾਜ਼ਾ ਵਾ। ਵੇਖ ਸੀ ਕਿੰਨੀ ਵਾਮ ਤੇਰੇ ਨਾਲ। ਮੈਂ ਵਾਂ ਤੇ 2 ਕੈਮਰਾਮੈਨ ਆ ਤੇ ਇੱਕ ਮੇਰਾ ਪ੍ਰੋਡਿਊਸਰ ਆ ਤੇ ਇੱਕ ਡਰਾਈਵਰ ਆ, ਇੱਕ ਚਿੰਗਚੀ ਵਾਲਾ ਵਾ ਤੇ ਆਜ ਨਾਲ ਭਾਨ ਇਕੱਠੀ ਕੀਤੀ ਆ। ਤੇ ਤੁਹਾਡੇ ਮਹੱਲੇ ਦੇ ਰਸ਼ ਵਾ। ਇਧਰ ਨਿਗਾਹ ਤੇ ਮਾਰ, ਇੰਨੀ ਵਾਮ ਕੀ ਬੇਰੇ ਵੇਚਦਾ ਤੂੰ? ਕੀ ਗੱਲ ਆ? ਇਸ ਰਸ਼ ਤੋਂ ਡਰਦੇ ਅਸੀਂ ਲੋਕ ਕੇ ਪ੍ਰੋਗਰਾਮ ਕੋਈ ਰਸ਼ ਫੇਰ ਪੈ ਜਾਂਦਾ ਵਾ। ਆਓ ਮੈਂ ਲਾਗੇ ਲਾਇਆ ਖੁਸ਼ਬੂ ਵਾਲਾ ਉਹ ਸਮੈਲ ਚੜਦੀ ਦੀ। ਤੁਸੀਂ ਹੁਣ ਬਾਊ ਨੂੰ ਬੁਲਾਉਣਾ, ਕਿਹੜਾ ਬੇਇੱਜ਼ਤੀ ਕਰੀ ਜਾਣਾ ਮੈਨੂੰ? ਮਹੱਲਾ ਹੀ ਬਦਮਾਸ਼ਾਂ ਦਾ ਵਾ, ਬਾਊ ਇੱਥੇ ਹੈ ਹੀ ਕੋਈ ਨਹੀਂ। ਇਹ ਕਿਹੜੀ ਗੱਲ ਹੋਈ? ਮੈਂ ਤੈਨੂੰ ਬਾਊ ਦਾ ਕਿਹਾ ਵਾ। ਬਾਊ ਭਾਈ ਬਾਊ ਬੜੇ ਪਿਆਰ ਨਾਲ ਕਿਹਦਾ, ਕੋਈ ਭਾਲੂ ਹੋਵੇ, ਕੋਈ ਪੱਪੀ ਹੋਵੇ ਬਾਊ। ਉਹ ਭਾਈ ਬਾਊ ਕਿਹੜਾ ਬਾਊ? ਓਏ ਉਹ ਬਾਊ ਨਹੀਂ, ਚੱਲ ਦੇ ਆਵਾਜ਼ ਯਾਰ, ਮੈਂ ਡਰਾਮਾ ਨਾ ਕਰੋ ਮੇਰੇ ਨਾਲ। ਉਹ ਨਾਂ ਦੱਸ ਬਾਊ ਦਾ। ਇੱਥੇ ਉਹਨੂੰ ਇੰਨੇ ਬਾਊ ਅਸੀਂ ਆ, ਬੜੇ ਵੱਡੇ ਬਾਊ ਆ, ਤੂੰ ਕਿਹੜੇ ਬਾਊ ਦੀ ਗੱਲ ਕਰਦਾ? ਅਸਲਮ ਬਾਊ। ਅਸਲ ਬਾਊ ਚਟਾਈਆਂ ਵਾਲਾ? ਉਹ ਨਹੀਂ ਚਟਾਈਆਂ ਭਾਈ ਬਾਊ ਯਾਰ, ਜਿਹੜਾ ਨਾਈਆਂ ਨੂਈਆਂ ਦਾ ਕੰਮ ਕਰਦਾ ਸੀ ਯਾਰ। ਨਾਈਆਂ ਵਾਲਾ ਤਾਂ ਬੰਦਾ ਐਸਾ ਕੋਈ ਨਹੀਂ ਕੰਮ ਕਰਦਾ ਯਾਰ। ਨਹੀਂ ਮੇਰੀ ਗੱਲ ਸੁਣਨਾ, ਭਾਈ ਅਸਲਮ ਬਾਊ ਜਿਹਦਾ ਇੱਥੇ ਹਮਾਮ ਹੁੰਦਾ ਸੀਗਾ, ਜਿਹੜਾ ਮੇਰੇ ਨਾਲ ਸ਼ੋਅ 'ਚ ਆਇਆ ਸੀਗਾ, ਉਹਦਾ ਮੈਂ ਤੈਨੂੰ ਕਹਿਣ ਡਿਆ। ਹੁੰਦਾ ਸੀਗਾ ਮਤਲਬ ਜੰਗ ਪੈਣ 'ਚ ਫੌਤ ਹੋ ਗਿਆ ਉਹ? ਹੁੰਦਾ ਸੀ ਕਿ ਮਤਲਬ ਇਹ ਹੈਗਾ ਵਾ ਤੇ ਮਿਲਣ ਆਇਆ ਤੈਨੂੰ? ਹੁੰਦਾ ਕੀ ਗੱਲ ਹੋਈ? ਯਾਨੀ ਕਿ ਕਟਿੰਗ ਦਾ ਕੰਮ ਉਹਨੂੰ ਛੱਡਤਾ ਵਾ ਨਾ। ਤੂੰ ਨਸਨ ਵਾਲ ਪਟਵਾਣੇ ਉਹਦੇ ਕੋਲੋਂ ਕੀ ਕਰਨਾ ਤੂੰ? ਕਟਿੰਗ ਦਾ ਕੰਮ ਮਤਲਬ ਨਹੀਂ ਹੈ ਇੱਥੇ ਯਾਰ ਬਾਊ ਕਟਿੰਗ ਵਾਲਾ। ਕਿੱਥੇ ਗਿਆ ਵਾ? ਤੁਸੀਂ ਇੱਥੇ ਕਾਹਤੋਂ ਬੈਠੇ ਦੋਵੇਂ? ਅਸੀਂ ਗੱਲਾਂ ਕਰ ਰਹੇ ਬੈਠੇ, ਮੈਂ ਟਾਈਮ ਪਾਸ ਕਰ ਰਹੇ ਹਾਂ। ਠਹਿਰ ਇੱਕ ਮਿੰਟ ਯਾਰ, ਤੂੰ ਆਇਆ ਕਿੱਦਾਂ? ਅੰਦਰ ਕਿੱਦਾਂ ਆਇਆ ਯਾਰ? ਤੂੰ ਦੱਸ ਪਹਿਲੇ ਮੈਨੂੰ। ਬੂਹਾ ਖੁੱਲ੍ਹਾ ਸੀ, ਮੈਂ ਨਿਕਲ ਕੇ ਪਰਦਾ ਚੁੱਕਿਆ, ਮੈਂ ਦੇਖਿਆ ਵੀ 2 ਨਿਹਾਇਤ ਮੌਜੂਦ ਇਨਸਾਨ ਨਹੀਂ ਅੰਦਰ ਬੈਠੇ ਤੇ ਮੈਂ ਆ ਗਿਆ ਅੰਦਰ। ਯਾਰ ਤੂੰ ਉਹਨੂੰ ਕਹਿਣਾ ਕਿ ਯਾਰ ਢਿੱਡ ਦੇ ਵਾਲਾਂ ਨੂੰ ਸਟ੍ਰੇਟ ਲਵਾਣੀ, ਤੂੰ ਕੀ ਕਹਿਣਾ ਬਾਊ ਨੂੰ ਯਾਰ? ਤੇ ਉਹਨੇ ਕਟਿੰਗ ਦਾ ਕੰਮ ਛੱਡਤਾ ਵਾ। ਤੂੰ ਸਾਰਾ ਉਹੀ ਮੇਰੇ ਤੇ, ਮੈਂ ਤੇਰੇ ਅਗਰ ਮੈਂ ਉਹਨੂੰ ਪੁੱਛ ਲਿਆ ਤੈਨੂੰ ਆ ਕੇ ਤੇ ਕਟਿੰਗ ਦੇ ਕੰਮ ਹੀ ਕਰਾਉਣਾ ਕੋ ਮੈਂ। ਤੇ ਉਹ ਕੰਮ ਹੀ ਕਟਿੰਗ ਦਾ ਕਰਦਾ ਵਾ ਤੇ ਤੂੰ ਕਟਿੰਗ ਦੇ ਕੰਮ ਨਾਲ ਹੀ ਕੋ ਆਇਆ? ਕੋਈ ਉਹ ਸਾਲ ਹੋ ਗਿਆ ਮਾਸ਼ਾਅੱਲਾ, ਵਿਹਲਾ ਵਾ। ਚੱਲ ਠੀਕ ਹੈ, ਬਗਲਾ ਲਵਾਉਣੀ ਆ ਤੂੰ ਬਾਊ? ਨੇ ਬਗਲਾਂ ਦੀ ਫਲੋ ਕਟਿੰਗ ਕਰਾਉਣੀ ਹੈ। ਇੰਨੀਆਂ ਤੇਰੀਆਂ ਬਗਲਾਂ ਵਾ, ਤੂੰ ਸਾੜ ਲਾ। ਕਿੰਨੀਆਂ ਇੰਨੀਆਂ ਤੈਨੂੰ ਕਿਹਾ ਸੀ ਨਾ ਕੋਈ ਵੇਖਣ ਦਿਆ ਵਾ। ਤੇਰੇ ਕੇ ਬੰਦੇ ਅਗਰ ਬਾਹਰ ਦੇ ਮੁਲਕ ਚੱਲ ਜਾਣ ਨਾ, ਅਮਰੀਕਾ 'ਚ, ਅੱਛਾ, ਤੇ ਉੱਥੇ ਜਾ ਕੇ ਵੀ ਕਹਿਣਗੇ ਵਾਸ਼ਿੰਗਟਨ ਪੂਰਾ ਕਿੱਥੇ ਆ? ਸਮਝਿਆ? ਵਾਸ਼ਿੰਗਟਨ ਪੂਰਾ ਕਿਹਨੂੰ ਕਹਿੰਦੇ? ਕਿਹਨੂੰ ਕਹਿੰਦੇ? ਵੀ ਸੁੱਧੂਪੁਰਾ। ਉੱਥੇ ਤੂੰ ਮਸੋ ਨਹੀਂ ਲੱਭਣਾ, ਇੱਥੇ ਲੱਭਣਾ ਆਇਆ ਤਾਂ। ਤੇਰੇ ਕੇ ਮੌਲਵੀ ਕਸਟਰਡ 'ਚ ਪੰਜੇ ਪਾ ਖਾ ਜਾਂਦੇ ਆ ਯਾਰ। ਜੁਗਤਾ ਨਾ ਕਰ, ਤੇਰੀ ਮਿਹਰਬਾਨੀ। ਯਾਨੀ ਕਿ ਤੇਰੇ ਵਰਗੇ ਬੰਦੇ ਚੌਲਾਂ ਦੇ ਕਸਟਰਡ ਪਾ ਖਾਂਦੇ ਆ। ਅੱਛਾ, ਯਾਨੀ ਕਿ ਮੈਂ ਜੁਗਤਾ ਨਾ ਕਰਾਂ ਤੇ ਤੁਸੀਂ ਜਦੋਂ ਦਾ ਮੈਂ ਆਇਆ ਵਾਂ ਉਹ ਤੁਸੀਂ ਮੈਨੂੰ ਬੜਾ ਪਿਆਰ ਲਾਡੀਆਂ ਕਰਨ ਦੇ। ਉਹ ਗੱਲ ਹੀ ਤੂੰ ਬਾਊ ਦੀ ਕਰ ਲਈ ਯਾਰ, ਲਾਡੀਆਂ ਸ਼ੌਕ ਨਾਲ ਗੱਲ ਕਰ ਰਿਹਾ ਸੀ। ਠੀਕ ਆ, ਬੜਾ ਸੋਹਣਾ ਮਸਰੂਫ ਸੀ ਮੈਂ। ਸਾਰਾ ਟੋਪਿਕ ਤੂੰ ਮੇਰਾ ਇਦਾਂ ਸਮਝ ਲਾ ਕੇ ਉਹ ਕੀ ਕਹਿੰਦੇ ਉਹਨੂੰ, ਟੈਂਪੋ ਤੋੜਦਾ। ਉਹ ਤੋੜਦਾ। ਤੇਰੇ ਵਰਗਾ ਛੋਟੇ ਕੱਦ ਦਾ ਕੁੱਤਾ ਸਿਰਫ ਸਾਈਕਲ ਦੇ ਮਗਰ ਦੌੜਦਾ ਹੁੰਦਾ ਕਿਉਂ? ਹਾਂ ਐਂ ਕਰਕੇ ਬਸ। ਨਹੀਂ ਯਾਰ ਤੂੰ ਬੰਦਾ ਹੀ ਕੱਚਾ, ਫਿੱਕੀਆਂ ਗੱਲਾਂ ਯਾਰ। ਤੂੰ ਮਿਲਣਾ ਕਿਹਨੂੰ ਆ ਯਾਰ? ਤੁਸੀਂ ਤਾਂ ਮੇਰੀਆਂ ਵੱਖੀਆਂ ਤੜਾਤੀਆਂ ਹਨਾ। ਵੱਖੀਆਂ ਤੇ ਲੈ ਲੈਂਦੀਆਂ। ਛੱਡ ਦੇ ਗੱਲ, ਬਹੁਤ ਸਾਦਾ ਬੰਦਾ ਹੀ। ਜੰਪ ਆਇਆ ਤੇ ਨੇ ਪਹੁੰਚੇ ਟੰਗ ਲੈ, ਇੰਨਾ ਸਾਦਾ ਹੀ। ਇਹਦੇ ਭਰਾ ਦੇ ਵੀ ਬੰਬ ਵੱਜਾ ਤੇ ਸਨੀ ਪਲਾਸ ਲਾਉਣ ਡਿਆ ਵੀ ਨਵੇਂ ਮੌਲਾ ਤੂੰ ਉਹਨੂੰ ਹਸਪਤਾਲ 'ਚ ਲੈ ਕੇ ਜਾ। 5-7 ਭਰਾ ਸੀ, 5-7 ਭਰਾ ਨਹੀਂ ਬੁਲਾਇਆ ਵਿਆਹ ਤੇ ਘਰ ਬਹਿ ਕੇ ਸੋਗ ਮਨਾ ਰਹੇ ਆ। ਹੁਣ ਪੰਜੋਗਲੇ, ਇੱਕ ਕਵੇ ਕਸਟਰਡ ਉੱਡਿਆ, ਦੂਜਾ ਕਵੇ ਚਿਕਨ ਪਕੌੜਾ ਉੱਡਿਆ। ਇਦਾਂ ਦੇ ਲੋਕ ਆ ਯਾਰ। ਇਹਨਾਂ ਘਰ ਵੀ ਡਾਕੂ ਆ ਤੇ ਉਹਨੂੰ ਕਹਿੰਦਾ 500 ਭਾਂਦਾ ਹੀ ਯਾਰ। ਇਹਨੇ ਨਾ ਮੇਰਾ ਸਾਰਾ ਮੂਸ਼ਨ ਖਰਾਬ ਕਰਤਾ। ਮਸ਼ੂਕ ਮੈਨੂੰ 2 ਘੰਟੇ ਲਾ ਕੇ ਮਨਾਣੀ ਪੈਣੀ ਦੁਬਾਰਾ। ਹੁਣ ਬਹੁਤ ਔਖੀ ਸੈੱਟ ਹੋਈ ਸੀ। ਰਸ਼ਕਿਆਂ ਨੂੰ ਕਹਿੰਦਾ ਮੈਂ ਸਟੇਡੀਅਮ ਜਾਣਾ, ਕਹਿੰਦਾ ਬਾਈ ਕਿੱਥੇ ਕਰ ਗੱਤੋਂ ਨਾ, ਕਹਿੰਦਾ ਮੈਨੂੰ ਪਿੱਚ ਤੇ ਲਾ ਦੀ।
ਬੋਲ ਯਾਰ ਤੂੰ ਬਾਊ ਨੂੰ ਕੀ ਕਹਿਣਾ, ਬਾਊ ਦਾ ਤੇਰਾ ਕੀ ਕੰਮ ਆ? ਓ ਯਾਰ ਮੈਂ ਉਹਨੂੰ ਮਿਲਣ ਆਇਆ, ਮੈਨੂੰ ਉਹਦਾ ਨਾਲ ਕੰਮ ਆ ਜੋ ਮਰਜ਼ੀ। ਕੀ ਲੈ ਕੇ ਆਇਆ ਨਾਲ ਤੂੰ ਮਿਲਣ ਵਾਸਤੇ? ਬੰਦਾ ਜਾਂਦਾ ਕਿਸੇ ਨੂੰ ਫਲ ਲੈ ਕੇ ਆਂਦਾ, ਕੋਈ ਛਾਪਰ ਚ ਅੰਗੂਰ, ਕੋਈ ਵਾਧਾ ਘਾਟਾ, ਕੋਈ ਚੱਕਰ ਹੀ ਨਹੀਂ। ਤੂੰ ਦੇਖ ਨਾ ਕੋ ਬਹੁ ਆ ਕੇ ਕਰੀ ਜਾਂਦੇ ਯਾਰ। ਬਹੁ ਕੋਈ ਸ਼ੈ ਲਿਆਓ ਦੇ, ਅਸੀਂ ਕੋਈ ਸੇਬ ਲਿਆ, ਕੋਈ ਫਰੂਟ ਲਿਆ, ਫਲ ਫਰੂਟ ਲਿਆ, ਕਿਸੇ ਨੂੰ ਮਿਲਣ ਚਾਹੀਦਾ। ਤੂੰ ਜੁਗਤਾ, ਤੂੰ ਆਮਦ ਲੈ ਕੇ ਆ ਗਿਆ। ਫਰੂਟ ਦੀ ਗੱਲ ਉਹ ਕਰੇ ਨਾ ਜਿਹਨੂੰ ਫਰੂਟ ਲੱਭਿਆ ਹੋਵੇ। ਤੇਰੇ ਵਰਗੇ ਬੱਚੇ ਰੋਜ਼ਾ ਵੀ ਗੋਲੇ ਨਾਲ ਖੋਲਦੇ ਬਰਫ ਵਾਲੇ ਨਾਲ। ਮੇਰੀ ਗੱਲ ਸੁਣਾ, ਤੇਰੇ ਅੱਗੇ ਬੰਦੇ ਉਦੋਂ ਫਰੂਟ ਖਾਣੇ ਕਦੋਂ ਮੁਹੱਲੇ 'ਚ ਫੋਤ ਕੀ ਹੋਵੇ, ਕਟਿਆ ਜਦੋਂ ਫੋਤ ਕੀ ਹੋਵੇ। ਪੂਰਾ ਫਰੂਟ ਨਹੀਂ ਜੁੜਦਾ ਮੇਰੇ ਯਾਰ। ਤੇਰੇ ਅੱਗੇ ਬੱਚੇ ਨੂੰ ਫਰੂਟ ਪੂਰਾ ਦਿਖਾ ਦੇਵਾਂ ਨਾ, ਪੂਰਾ ਸੇਬ, ਤੇ ਤੂੰ ਪਾਗਲ ਹੋ ਜਾਣਾ। ਜਦੋਂ ਤੈਨੂੰ ਮੈਂ ਫਾੜੀ ਦਿਖਾਣੀ ਤੂੰ ਕਹਣਾ ਹਾਂ ਸੇਬ ਆ। ਯਾਰ ਇਹਨਾਂ ਗੁਰਬਤ ਦਾ ਹਾਲਮ ਫਾਲਸੇ ਨੂੰ ਸੇਬ ਕਹਿੰਦੇ, ਇਹ ਹਿਸਾਬ ਨਾਲ। ਮੈਂ ਕਿ ਤੁਹਾਡਾ ਹਿਸਾਬ ਲਾਇਆ, ਤੁਸੀਂ ਮਰਾਸਪੁਣੇ ਕਰੀ ਜਾਣਾ, ਤੁਸੀਂ ਉਹਨੂੰ ਬੁਲਾਉਣਾ। ਮੇਰੀ ਗੱਲ ਸੁਣ, ਤੂੰ ਬਾਊ ਨੂੰ ਮਿਲਣਾ ਵਾ, ਹਾਂ ਲਿਆ 50 ਰੁਪਏ ਦੇ। ਆ ਗੱਲ ਕੀਤੀ, ਇਹ ਕੀ ਗੱਲ ਹੋਈ? ਬਾਊ ਨੂੰ ਮਿਲਣਾ ਨਹੀਂ ਤੂੰ, ਤੇ ਤੂੰ ਉਹਨੂੰ ਮਿਲਣਾ ਤੇ 50 ਦੇ। ਬੜਾ ਅਜ਼ੀਮ ਹੈ ਯਾਰ। ਬੇਟੇ ਇਹ ਖਾਤਾ ਉਹਦਾ ਨਹੀਂ ਹੈਗਾ, ਬਾਬੇ ਸ਼ੌਕੇ ਦਾ ਖਾਤਾ ਵਾ। ਉਹਦੇ ਘਰ ਤੇ ਮਰੇ, ਉਹਦਾ ਤਾਂ ਆਪਣਾ ਮਕਾਨ ਵੀ ਨਹੀਂ ਹੈਗਾ। ਉਹਦੇ ਘਰ ਤੋਂ ਮੈਂ ਬਿੱਲੀਆਂ ਵੀ ਰੋਂਦੀਆਂ ਨਿਕਲਦੀਆਂ ਵੇਖੀਆਂ। ਯਾਰ ਅਸਲ ਬਾਊ ਦੀ ਓਏ ਯਾਰ 10 ਘਰਾਂ ਦਾ ਰਾਸ਼ਨ ਚੱਲਦਾ ਵਾ, ਹੈ ਉਹਨੂੰ ਦਿੰਦੇ 10 ਘਰ। ਇੰਨਾ ਅਜ਼ੀਮ ਬੰਦਾ ਵਾ। ਮੈਨੂੰ ਤਾਂ ਸਾਰਾ ਪਤਾ ਤੁਸੀਂ ਅਜ਼ੀਮ ਕਿੱਦਾਂ ਦੱਸਣ ਡਏ। ਉਹਦੀ ਕਿਹੜਾ ਗੌਰੀ ਮੋਬਾਈਲ ਤੇ ਫੋਟੋ ਆਉਂਦੀ। ਚੱਲ ਬੁਲਾ ਯਾਰ ਭਾਈ ਬਾਊ ਨੂੰ। ਬਾਊ ਨੂੰ ਤੈਨੂੰ ਵੈਸੇ ਮਿਲਿਆ ਕਿੰਨੀ ਦੇਰ ਹੋ ਗਈ, ਕਿੰਨੇ ਅਰਸੇ ਬਾਅਦ ਮਿਲਣਾ ਬਾਊ ਨੂੰ ਤੂੰ? ਤਕਰੀਬਨ ਮੇਰਾ ਖਿਆਲ ਆ ਕਿ 7-8 ਮਹੀਨੇ ਹੋ ਗਏ। ਇਹ ਹੁਣ ਤੇਰੇ ਸਾਹਮਣੇ ਬਾਊ ਹੋਏ ਤੇ ਪਛਾਣ ਲੂੰਗਾ? ਪਛਾਣ ਲੂੰਗਾ, ਕਿਹੜਾ ਮੱਛ ਜੇਲ੍ਹ ਜਾਓ। ਐਡੇ ਵਾਅਦੇ ਰੱਖੇ ਉਹਨੇ। ਅੱਛਾ ਖਲਾਈ 'ਚ ਕੰਮ ਕੀਤਾ ਉਹਨੇ। ਹਾਂ ਉਹ ਫਿਲਮ ਚੱਲਦੀ ਐ ਵੀਡੀਓ ਚੱਲਦੀ ਟਿਕਟੋਕ, ਉਹਦੀ ਕਾਪੀ ਕਰ ਰਿਹਾ ਉਹ। ਓਏ ਉਹਨੂੰ ਬੁਲਾ, ਤਾਪੀ ਤਾਂ ਲਿਆ ਕਰਾਂ ਹੁਣ ਫੋਨ ਮੈਂ, ਨਹੀਂ ਜਾਨੀ ਪਿਆ ਦੇਣੇ ਤੂੰ। ਯਾਨੀ ਕਿ ਬੋਤਲ ਤੂੰ ਪਿਆਉਣੀ ਬਾਊ ਆਇਆ ਤੇ ਇਹ ਗੱਲ ਦੀ ਰੱਖ ਲਾ। ਟੈਲੀਨੋਰ ਵਾਲੇ ਨੰਬਰ ਤੇ ਕਰੀਆਂ ਤੇ ਟੈਲੀਨੋਰ ਵਾਲੇ ਨੰਬਰ। ਹੈਲੋ ਅਸਲਾਮ ਵਾਲੇਕਮ ਜੀ। ਬਾਊ ਭਾਈ ਤੁਹਾਨੂੰ ਇੱਥੇ ਇੱਕ ਬੰਦਾ ਮਿਲਣ ਆਇਆ ਵਾ, ਬੜਾ ਬੇਰੋਬਾ ਜਿਹਾ ਬੰਦਾ ਵਾ, ਤੇ ਰੌਲਾ ਪਾਇਆ ਬਾਊ ਨੂੰ ਮਿਲਣਾ ਤੇ ਤੁਸੀਂ ਫੌਰਨ ਇੱਥੇ ਆਓ ਜ਼ਰਾ 1 ਮਿੰਟ। ਹੈ ਬੜਾ ਹੰਗਾਮਾ ਇੱਥੇ, ਬੜਾ ਨਿਜ਼ਾਮ ਖਰਾਬ ਆ। ਲੈ ਆ ਗਿਆ ਹੀ ਬਾਊ। ਮੈਂ ਕਿਹਨੂੰ ਫੋਨ ਕਰ ਲਿਆ ਫਿਰ? ਉਹ ਬਾਊ ਨੇ ਕੀਤਾ ਵਾ, ਤੂੰ ਸਾਂਗ ਲੈ ਲੈ ਬਾਊ ਨੂੰ ਕੀਤਾ। ਚੁੱਪ ਓਏ ਮੌਲਵੀ, ਚੁੱਪ ਕਰ। ਵਿਆਹ ਤਾਂ ਕੱਚਿਆ ਪਵਾਤਾ ਸਾਨੂੰ ਤੂੰ, ਚੰਗਾ ਭਲਾ ਬਿਆਸ ਨੂੰ ਕਿਹਾ ਸੀ। ਚੁੱਪ ਓਏ ਚੁੱਪ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਨਹੀਂ ਆ ਚੰਗੀ ਗੱਲ ਆ ਭਾਈ, ਬਹੁਤ ਮੈਨੂੰ ਫੋਨ ਕੀਤਾ ਕਿ ਮਿੱਠੇ ਆ ਯਾਰ, ਬਹਿੰਦੇ ਆ ਗੱਪਸ਼ਪ ਕਰਦੇ। ਮੈਂ ਸਾਰੀ ਟੀਮ ਲੈ ਕੇ ਆ ਗਿਆ। ਤੂੰ ਆ ਕੇ ਇੱਥੇ ਫੋਨ ਕਰਦਾ ਤਾਂ ਮੈਂ ਫੌਰੀ ਪਹੁੰਚ ਜਾਣਾ ਸੀ। ਇਹ ਵੀ ਸਮਝ ਕੇ ਆਪਣੇ ਪੁੱਤਰ ਹੀ ਨੇ। ਇਹ ਤੁਹਾਡੇ ਪੁੱਤਰ ਹੀ ਬੜੇ ਕਿਸੇ ਨੇਕ ਮਾਂ ਦੇ ਪੁੱਤਰ ਆ ਇਹ। ਨਹੀਂ ਇਹ ਬੱਚੇ ਆਪਣੇ, ਇਹਨਾਂ ਨੇ ਤੇਰਾ ਦਿਲ ਦੁਲ ਲਾਇਆ ਇੱਥੇ ਬੈਠਾ, ਤੂੰ ਇਹਨਾਂ ਨੂੰ ਗੱਪਸ਼ਪ ਕੀਤੀ। ਵਾਕਈ ਨੇ ਮੇਰਾ ਦਿਲ ਲਾਤਾ ਇਹਨਾਂ ਨੇ। ਚਲੋ ਬਿਹਤਰ ਹੋ ਗਿਆ। ਦਿਲ ਲਾ ਕਿ ਮੈਂ ਨਹੀਂ ਨਾ ਹੈ ਤੇ ਮੇਰੀ ਕਮੀ ਮੇਰੇ ਖਿਆਲ ਮਹਿਸੂਸ ਨਹੀਂ ਹੋਈ। ਜੇ ਅਗਰ ਮੈਂ ਲੇਟ ਵੀ ਆਇਆ ਵਾਂ ਤੇ ਇਹਨਾਂ ਨੇ ਤੈਨੂੰ ਬੋਰ ਨਹੀਂ ਹੋਣ ਦਿੱਤਾ। ਹੁਣ ਲਓ ਨਾਜ਼ਰੀਨ, ਇਹ ਖੁਮਾ ਦਰਾ ਚਾਮੋ ਦਰਾ ਦੋਨੇ ਇਕੱਠੇ ਜਾਮ ਲਿਓ। ਹਾਂ ਇਹਨਾਂ ਦੀ ਮੈਂ ਕੋਈ ਗੱਲ ਨਹੀਂ ਕਰਨੀ। ਆ ਜਿਹੜੀਆਂ ਘਬਰਾਈਆਂ ਬਿੱਲੀਆਂ ਬੈਠੀਆਂ ਨਾ, ਇਹਨਾਂ ਨੂੰ ਛੱਡ ਦਿਓ ਤੁਸੀਂ। ਨਹੀਂ ਤੇ ਕਿੱਥੇ ਸਰਕਾਰ, ਮੈਨੂੰ ਤੁਸੀਂ ਬੁਲਾ ਕੇ ਫੋਨ ਕਰਕੇ ਆ 2 ਇੱਧਰ ਚੈੱਕ ਤੇ ਕਰੀ। ਕਰਨ ਅਰਜੁਨ ਮੇਰੇ ਮੱਥੇ ਲਾਤੇ। ਅੱਛਾ ਮਿੱਠਾ ਭਾਈ ਤੁਸੀਂ ਇਹ ਦੱਸੋ, ਅਗਰ ਮੈਂ ਨਹੀਂ ਸੀ ਹੈ, ਬੱਚਿਆਂ ਨੇ ਤੁਹਾਡੀ ਕੋਈ ਸੇਵਾ ਸੁਵਾ ਕੀਤੀ, ਕੋਈ ਖਿਦਮਤ ਕੀਤੀ ਇਹਨਾਂ ਨੇ? ਛੱਡ ਦੇ ਇਸ ਗੱਲ ਨੂੰ। ਮੈਂ ਕਹਿੰਦਾ ਇਹਨਾਂ ਦੋਵਾਂ ਬੱਚਿਆਂ ਨੇ ਮੇਰੀ ਐਸੀ ਖਿਦਮਤ ਕੀਤੀ, ਮੈਂ ਫੁੱਲ ਹੋਇਆ ਫਿਰਦਾ। ਅੱਛਾ ਜੀ। ਹਾਂ ਹੈ ਲੱਖਾਂ ਮੈਂ ਦੱਸ ਰਿਹਾ ਭਾਜੀ ਨੂੰ, ਲੱਖਾਂ ਰੁਪਏ ਜੋ ਰੋਡ ਤੇ ਜਦੋਂ ਤੂੰ ਅੰਦਰ ਵੜਿਆ ਦਸਤੀ ਕਾਪੀਆਂ। ਬੇਟੇ ਕੀਪਿਆਂ ਦਾ ਹਾਰ ਪਾਉਣ ਵਾਲੀ ਕੌਮ ਆ ਤੁਸੀਂ। ਖਾਦਾ ਪੀਤਾ ਹਰਾਮ ਨਾ ਕਰ। 2 ਐਡੇ ਜੂਸ ਪੀ ਗਿਆ ਤੂੰ। ਕਿਹੜੇ ਐਡੇ ਏਡਾ ਛਿੱਤਰ ਹੁੰਦਾ ਜੀ ਓਏ। ਉਹ ਫਿਰ ਮੈਂ ਐਡਾ ਤਾਂ ਦਰਖਤ ਵੀ ਨਹੀਂ ਹੁੰਦਾ ਤੁਹਾਡੇ। ਗੱਲ ਨੂੰ ਤੂੰ ਸਾਰੀ ਜ਼ਿੰਦਗੀ ਤੁਸੀਂ ਪੈਪ ਵਾਲੀ ਬੋਤਲ ਪੀਤੀ ਜਿਹੜੀ ਸਕੂਲੋਂ ਬਾਹਰ ਮਿਲਦੀ ਭਾਈ ਸੀ। ਬਹੁਤ ਬੜੀ ਸੇਵਾ ਕੀਤੀ ਤੁਹਾਡੇ ਮਹਿਮਾਨ ਦੀ। ਪੁੱਛੋ ਦੱਸੇਗਾ ਤੁਹਾਨੂੰ, ਦੱਸ ਯਾਰ ਤੂੰ ਖਾਦਾ ਪੀਤਾ ਹਰਾਮ ਨਾ ਕਰ, ਦੱਸ ਨਾ। ਮੈਨੂੰ ਕਿਤੇ ਦੇ ਮੌਕਾ, ਮੈਂ ਦੱਸਾਂ ਉਹਨੂੰ। ਨਹੀਂ ਮੇਰਾ ਮਤਲਬ ਆ ਕਿ ਕੋਈ ਚੀਜ਼ ਇਹਨਾਂ ਨੇ ਤੈਨੂੰ ਕੋਈ ਸ਼ਾਹ ਨਹੀਂ ਖਵਾਈ। ਇਸ ਬੱਚੇ ਨੇ ਸਟ੍ਰਾਬੇਰੀ, ਅਨਾਨਾਸ, ਪਾਈਨਐਪਲ। ਅੱਛਾ ਮੈਂ ਕਹਿੰਦਾ ਕਿ ਛੱਡ ਗੱਲਾਂ ਦੇ। ਸਾਰਾ ਕੁਝ ਗਨਾਇਆ ਇਹਨੂੰ, ਸਾਰਾ ਕੁਝ ਗਨਾਇਆ ਇਹਨੂੰ। ਗਣਾਇਆ ਸਾਰਾ ਕੁਝ। ਇਹ ਕੁਝ ਮਿਲਦਾ ਹੈ। ਮਾਰੇ ਘੜ ਘਰ ਅੰਗੂਰਾਂ ਦਾ ਦੇਖੋ ਤੇ ਸੀਮੂ ਅੱਗੇ ਕਰੋ। ਉਹ ਉਲਟੀ ਚਾਉਣੇ ਚੁਗਲੀ। ਅੱਛਾ ਨਹੀਂ ਅੱਛਾ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ। ਮੈਂ ਮਿੱਠੇ ਭਾਈ ਤੁਸੀਂ ਇੱਥੇ ਪਹੁੰਚ ਗਏ। ਮੇਰੇ ਇੱਕ ਬੜੇ ਅੱਛੇ ਮੇਰੇ ਨਾਲ ਦੋਸਤ ਸੀ, ਮੈਂ ਉੱਧਰ ਜ਼ਰਾ ਉਹਨਾਂ ਦੇ ਨਾਲ ਗੱਪਸ਼ਪ ਕਰ ਰਿਹਾ ਸੀ। ਉਹ ਮੇਰੇ ਨਾਲ ਹੀ ਤਸ਼ਰੀਫ ਲਿਆਏ ਨੇ, ਬਾਹਰ ਖੜੇ ਨੇ। ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਆ ਗਏ, ਵਰਨਾ ਮੈਂ ਉੱਥੇ ਲੇਟ ਹੀ ਨਹੀਂ ਸੀ ਹੋਣਾ। ਤੇ ਉਹ ਨਹੀਂ ਤੁਸੀਂ ਮੈਨੂੰ ਪਹਿਲੇ ਦੱਸ ਦੇ ਕਿ ਤੁਹਾਡੇ ਦੋਸਤ ਵੀ ਤੁਹਾਡੇ ਨਾਲ ਆ। ਤੁਹਾਡੇ ਦੋਸਤ ਸਾਡੇ ਵੀ ਦੋਸਤ ਆ, ਬਾਹਰ ਖੜੇ ਨੇ। ਹਾਂਜੀ ਘੰਟਾ ਕੁ ਖੜੋ ਆਉਂਦਾ ਵਾ। ਸਿਰਫ ਤੁਸੀਂ ਗੱਲਾਂ ਕਰਦੇ ਪਏ, ਉਹਨਾਂ ਨੂੰ ਤੁਸੀਂ ਮਿਲੋਗੇ। ਪੂਰਾ ਜੱਗ ਜਾਣਦਾ ਉਹਨਾਂ ਦੀ ਫਨਕਾਰੀ ਨੂੰ। ਬਹੁਤ ਵੱਡੇ ਫਨਕਾਰ ਔਰ ਬਹੁਤ ਅੱਛੇ ਫਨਕਾਰ ਨੇ। ਸਿਰਫ ਮੈਂ ਉਹਨਾਂ ਨੂੰ ਜਦੋਂ ਬੁਲਾਣਾ ਵਾ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਕਿ ਅੱਛਾ ਜੀ ਇਹ ਤੁਹਾਡੇ ਦੋਸਤ ਨੇ। ਐਸਾ ਖੂਬਸੂਰਤ ਫਨਕਾਰ ਹੈਗਾ। ਨਹੀਂ ਤੁਸੀਂ ਮੈਨੂੰ ਇਹ ਦੱਸੋ, ਮਾਸ਼ਾਅੱਲਾ ਨਹਾਤੇ ਧੋਤੇ, ਨਵਾਂ ਸੂਟ, ਤੇ ਮੈਂ ਕਹਿੰਦਾ ਕਿ ਤੁਸੀਂ ਖਾਨ ਸਾਹਿਬ ਦੇ ਕਿਤੇ ਅੱਲਾ ਮਾਫੀ ਤੇ ਉਹ ਤਾਂ ਨਹੀਂ ਬਣੇ ਆਰਡਰ ਲੈਣ ਵਾਲੇ? ਨਹੀਂ ਆਰਡਰ ਉਹਨਾਂ ਕੋਲ ਤੇ ਆਪਣੇ ਨੇ ਕੋਈ ਆਂਦੇ ਜ਼ਿਆਦਾ। ਉਹ ਵੱਡਾ ਫਨਕਾਰ ਨਾ, ਉਹ ਚੰਦ ਕੁ ਸ਼ੋਅ ਕਰਦਾ ਵਾ। ਤੇ ਦਿਲ ਦਾ ਮਸਲਾ ਵਾ? ਦਿਲ ਦਾ ਮਸਲਾ ਵੀ? ਨਹੀਂ ਜ਼ਿਆਦਾ ਕੰਮ ਦਾ ਹੀ ਮਸਲਾ ਵਾ। 7 ਮਹੀਨੇ ਤਾਂ ਵੈਸੇ ਹੀ ਫਰਕ ਰਹੇ ਮਾਸ਼ਾਅੱਲਾ। ਹਾਂ ਤੇ ਹੁਣ ਉਹਨਾਂ ਦਾ ਹਿਸਾਬ ਕਿਤਾਬ ਅੱਗੇ ਜਿਹੜੇ ਕੰਮਾਂ ਦੇ ਦਿਨ ਆ ਰਹੇ ਆ, ਦੁਆ ਕਰੋ ਕਿ ਅੱਲਾ ਉਹਨਾਂ ਨੂੰ ਕੰਮ ਦੇਵੇ। ਆਮੀਨ। ਲਓ ਨਾਜ਼ਰੀਨ,
ਜਿਸ ਤਰ੍ਹਾਂ ਖਾਨ ਸਾਹਿਬ ਤੇ ਹਾਲੇ ਤੱਕ ਨਹੀਂ ਆਏ, ਮਗਰ ਦੀ ਨਮਾਜ਼ ਦਾ ਟਾਈਮ ਹੋ ਗਿਆ ਸੀ, ਅਸੀਂ ਉਹਦਾ ਵਕਫਾ ਲਿਆ ਤੇ ਜਦ ਤੱਕ ਮੇਰੇ ਦੋਸਤਾਂ ਨੇ ਲਾਈਟਾਂ ਲੂਟਾਂ ਲਾ ਲਈਆਂ ਵਾ, ਕੈਮਰਾਮੈਨਾਂ ਨੇ, ਤੇ ਉਹ ਦੁਬਾਰਾ ਪ੍ਰੋਗਰਾਮ ਉੱਥੋਂ ਹੀ ਕੰਟੀਨਿਊ ਕਰਾਂਗੇ। ਤੁਹਾਡੇ ਸਾਹਮਣੇ ਦੇਖੋ ਨਾ, ਚਿਹਰੇ ਵੀ ਸਾਡੇ ਸੋਹਣੇ ਸੋਹਣੇ ਲੱਗਣ ਡਏ ਆ। ਭਾਈ ਬਾਊ ਦਾ ਚਿਹਰਾ ਤੇ ਮਾਸ਼ਾਅੱਲਾ ਬਹੁਤਾ ਹੀ ਸੋਹਣਾ ਲੱਗਣ ਡਿਆ ਵਾ, ਤੇ ਗੱਲ ਉੱਥੋਂ ਹੀ ਕੰਟੀਨਿਊ ਕਰਾਂਗੇ। ਭਾਈ ਬਾਊ ਕਦੋਂ ਆਉਣਾ ਖਾਨ ਸਾਹਿਬ ਨੇ? ਖਾਨ ਸਾਹਿਬ ਆਏ ਖਲੋਤੇ, ਤੁਸੀਂ ਇਜਾਜ਼ਤ ਦਿਓ ਮੈਂ ਹੁਣੇ ਆਵਾਜ਼ ਦਿੰਦਾ ਵਾਂ, ਨਾਲ ਖਾਨ ਸਾਹਿਬ ਨੂੰ ਬੁਲਾਣਾ ਵਾ। ਪਹਿਲੇ ਤੁਹਾਡੇ ਵਾਸਤੇ ਕੋਈ ਪਾਣੀ ਦਾ ਅਰੇਂਜ ਤੇ ਕਰੀਏ। ਰਾਸ਼ੀ ਬੇਟੇ ਜਾ ਮਿੱਠੇ ਵਾਸਤੇ ਪਾਣੀ ਤੇ ਲੈ ਕੇ ਆ, ਜਾ ਮੇਰਾ ਪੁੱਤ ਸ਼ਾਬਾਸ਼। ਪਾਣੀ ਲੈਣ ਤੋਂ ਪਹਿਲੇ ਇਹਨੂੰ ਉਹ ਦੱਸ ਜ਼ਰਾ ਲਾਹੌਰ ਵਾਲਾ ਵਾਕਿਆ ਦੱਸ ਜਿਹੜਾ ਸ਼ਾਦੀ ਤੇ ਗਏ, ਦੱਸ ਇਹਨੂੰ ਮੇਰੀ ਇੱਜ਼ਤ। ਕੀ ਬਾਤ ਹੈ, ਉੱਥੇ ਬੜੀ ਇੱਜ਼ਤ, ਐਸੀ ਇੱਜ਼ਤ ਹੋਏ 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 ਹੋਏ। ਭਾਜੀ ਅਸੀਂ ਸ਼ਾਦੀ ਤੇ ਗਏ ਆ, ਲੈਣ ਕੁਜ਼ਾਂ ਲੱਗੀਆਂ ਵਾ, ਠੀਕ ਆ, ਅਸੀਂ ਇੰਜ ਕਰਕੇ ਸਾਈਕਲ ਆਪਣੇ ਪਾਰਕ ਕੀਤੇ ਆ, ਇੰਜ ਤਰ੍ਹਾਂ ਇੰਜ ਲੋਕਾਂ ਦੀ ਬੋਸਕੀ ਝਾੜੀ ਅਸੀਂ, ਕੀ ਬਾਤ ਹੈ। ਝਾੜ ਕੇ ਸੀ ਅੰਦਰ। ਅੱਛਾ, ਲੋਕਾਂ ਦੀ ਬੋਸਕੀ ਝਾੜੀ ਤੁਸੀਂ? ਹਾਂਜੀ ਇਹ ਮਤਲਬ ਕਿ ਤੁਸੀਂ ਯਾਰ ਲੋਕਾਂ ਗੱਲ ਤੇ ਸੁਣ ਤੈਨੂੰ ਮਜ਼ਾ ਆਏਗਾ। ਨਹੀਂ, ਤੂੰ ਗੱਲ ਤੇ ਸਹੀ ਕਰਨਾ, ਤੂੰ ਲੋਕਾਂ ਦੀ ਬੋਸਕੀ ਝਾੜਤੀ। ਲੱਗਾ ਬੰਦਿਆ ਸੇਵਾ ਸਾਡੀ ਹੋਈ ਉੱਥੇ, ਤੈਨੂੰ ਦੱਸਦਾ ਮੈਂ ਅੱਗੇ ਵੇਖ ਕੀ ਹੁੰਦਾ, ਅੱਗੇ ਵੇਖ ਅੱਗੇ ਤੂੰ ਪਹਿਲੇ ਇਸ ਗੱਲ ਦਾ ਜਵਾਬ ਦੇ ਵੀ ਇੰਜ ਕਰਕੇ ਅਸੀਂ ਲੋਕਾਂ ਦੀ ਬੋਸਕੀ ਝਾੜੀ ਆ ਤੇ ਅਸੀਂ ਅੰਦਰ। ਇਹ ਕੀ ਗੱਲ ਹੋਈ? ਕੋਈ ਲਾਲ ਖੋਤੇ ਸੀ ਨਾਲ ਲੱਗਾ ਗੱਡੀ ਦੇ, ਮੈਂ ਕਿਹਾ ਕੱਪੜੇ ਝਾੜ, ਆਪਣੇ ਕੱਪੜੇ ਨਾ ਗੰਦੇ ਕਰ, ਸਾਡੀ ਗੱਡੀਆਂ ਲੱਗ ਗਿਆ ਸੀ ਉਹ ਬੰਦਾ। ਮੈਂ ਤੇਰਾ ਇੰਟਰਵਿਊ ਗਨ ਪੁਆਇੰਟ ਤੇ ਲੈਣ ਨੇ, ਤੂੰ ਸਲੋ ਗੱਲ ਕਰ ਲਾ ਯਾਰ ਮੈਂ ਤੇਰੇ ਕੋਲ ਪਾਣੀ ਲੈਣਾ ਨਾ, ਮੈਨੂੰ ਜਲਦੀ ਆ। ਇਹ ਕੀ ਪਾਣੀ ਤੂੰ ਲਿਆ, ਤੂੰ ਸਲੋ ਤੇ ਗੱਲ ਕਰਦਾ ਯਾਰ ਤੂੰ ਗੱਲ ਵਾਕਿਆ ਸੁਣਨਾ ਕਿ ਨਹੀਂ ਸੁਣਨਾ? ਸੁਣਨਾ ਵਾ ਤਾਂ ਤੇਰੇ ਨਾਲ ਮੈਂ ਕੀਤਾ ਵਾ। ਆ ਤੇ ਸੁਣਨਾ ਵਾਕਿਆ ਮੇਰੇ ਕੋਲੋਂ। ਤੂੰ ਸੁਣਾ, ਕੋਈ ਸਮਝ ਵੀ ਆਵੇ, ਕੋਈ ਆਡੀਅנס ਨੂੰ ਸਮਝ ਆਵੇ ਨਾ। ਵਾਕਿਆ ਭਾਈ ਅਸੀਂ ਇੰਜ ਕਰਕੇ ਅੰਦਰ ਇੰਟਰ ਹੋਏ ਆ, ਹੂੰ ਠੀਕ ਆ। ਲੋਕਾਂ ਨੇ ਸਾਡੀ ਇਸਤਕਬਾਲ ਵਾਸਤੇ ਆ ਛੱਟੇ ਸ਼ੁਰੂ ਕਰਤੇ ਮਾਰਨੇ, ਤੇ ਉਹ ਛੱਟੇ ਵੱਜੇ ਆ ਨਾ, ਅਸੀਂ ਆਪਣੇ ਆਪ ਤੋਂ ਬਾਹਰ ਹੋ ਗਏ, ਅਸੀਂ ਇੰਜ ਲੁੱਟਣੇ ਸ਼ੁਰੂ ਕਰਤੇ ਬਾਬਾ ਜੀ। ਪੈਸੇ ਜਿਹੜੇ ਸੀ ਪੈਸੇ ਉੱਤੇ, ਬਨਾਨਾ 'ਚ ਪੈਸੇ, ਨੀਵੀਆਂ 'ਚ ਪੈਸੇ, ਇੱਥੋਂ ਬਾਬਾ ਜੀ ਪਹੁੰਚੇ ਕਰਕੇ ਨਾ ਉੱਤੇ ਟੈਟ ਕਰਕੇ ਵਿੱਚ ਪੈਸੇ, ਇੰਨਾ ਰੁਪਈਆ ਅਸੀਂ ਉੱਤੇ ਇਕੱਠਾ ਕੀਤਾ। ਬਸ ਕਰ ਬਸ ਕਰ ਬਸ ਹੈ ਬਸ ਕਰ, ਜ਼ਿਆਦਾ ਤਾਰੀਫ ਨਾ ਬੇਟੇ ਮੇਰੀ ਕਰਿਆ ਕਰ। ਉਹਨੂੰ ਛੱਡ, ਜਾ ਤੂੰ ਪਾਣੀ ਲੈ ਕੇ ਆ, ਜਾ ਮੇਰਾ ਪੁੱਤਰ। ਖਾਨ ਸਾਹਿਬ ਨੂੰ ਮੇਰਾ ਖਿਆਲ ਆ ਕਿ ਇਜਾਜ਼ਤ ਹੋਵੇ ਤੇ ਆਵਾਜ਼ ਦਈਏ। ਹੁਣ ਕਿੱਦਾਂ ਇਜਾਜ਼ਤ ਦੇਣੀ ਆ? ਝੁੰਬਰ ਵਾਲੇ ਲੈ ਕੇ ਆਵਾਂ? ਛੋਟੇ ਬੇਟੇ ਦਰਵਾਜ਼ੇ ਤੋਂ ਬਾਹਰ ਖਾਨ ਸਾਹਿਬ ਖੜੇ। ਖਾਨ ਸਾਹਿਬ ਇਹ ਜ਼ਰਾ ਅੰਦਰ ਤਸ਼ਰੀਫ ਲਿਆਓ। ਖਾਨ ਸਾਹਿਬ ਆ ਗਏ ਆ ਗਏ ਆ ਗਏ। अस्सलाम वालेकुम। अस्सलाम वालेकुम। ਕੀ ਹੋਇਆ, ਤੇਰਾ ਪੈਂਪਰ ਖੁੱਲ ਗਿਆ? ਆਹੋ ਸਾਫ਼ ਕਰਕੇ ਤੂੰ ਰੱਖ ਲਾ ਕੋਲ। ਅਸਲਾਮ ਵਾਲੇਕੁਮ ਖਾਨ ਸਾਹਿਬ। वालेकुम सलाम जी। ਇਹ ਖਾਨ ਸਾਹਿਬ ਜੀ ਨੇ ਤਾਰੀਫਾਂ ਕਰਨੇ ਸੀ ਤੇ ਇੰਜ ਤੇ ਬਹੁਤ ਤੇ ਇਹ ਤੇ ਮਰ ਜਾਓਗੇ, ਲੁੱਟੇ ਜਾਓਗੇ। ਮਤਲਬ ਤੁਹਾਨੂੰ ਜਲਾਇਆ ਲੱਗ ਰਿਹਾ ਖਾਨ ਸਾਹਿਬ? ਮੈਨੂੰ ਤਾਂ ਲੱਗਦਾ ਫਿਲਮਾਂ 'ਚ ਰਾਕੇ ਡਾਕੂ ਦਾ ਰੋਲ ਕਰਦੇ ਆ। ਨਹੀਂ 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 ਨਹੀਂ, ਖਾਨ ਸਾਹਿਬ ਦੀ ਤਾਰੀਫ ਖੁਦ ਬਿਆਨ ਕਰਨਗੇ। ਖਾਨ ਸਾਹਿਬ ਉੱਤੇ ਹੋ ਕੇ ਬਹੁਤ ਜ਼ਰਾ ਖੁੱਲੇ ਉੱਤੇ ਹੋ ਜਾਓ, ਥੱਲੇ ਪਾਣੀ ਆ ਗਿਆ। ਆਪਣੇ ਘਰ ਆ। ਹਾਂ ਬੇਫਿਕਰ ਹੋ ਕੇ ਬਵੋ। ਖਾਨ ਸਾਹਿਬ ਦਾ ਆਪਣਾ ਘਰ ਆ, ਮੈਂ ਕਿਹਾ ਉੱਥੇ ਜਾ ਕੇ ਸ਼ੋਅ ਕਰਦੇ। ਥੋੜਾ ਜਿਹਾ ਉਰੇ ਹੋ ਜਾ ਜ਼ਰਾ, ਖਾਨ ਸਾਹਿਬ ਸਿੱਧੇ ਪੱਧਰੇ ਹੋ ਜਾਣ। ਸਿੱਧੇ ਪੱਧਰੇ ਕੀ ਗੱਲ, ਡ੍ਰਿਪ ਲੱਗਣੀ ਉਹਨਾਂ ਨੂੰ? ਖਾਨ ਸਾਹਿਬ ਦਾ ਕੀ ਮਕਾਮ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਖਾਨ ਸਾਹਿਬ ਕੋਈ ਇੰਨੇ ਪ੍ਰੋਗਰਾਮ ਆ ਖਾਨ ਸਾਹਿਬ ਪਹਿਲੇ ਕਲੀਨ ਸ਼ੇਵ ਸੀ। ਹਾਏ ਹਾਏ। ਇਹ ਮੁੱਛਾਂ ਲਾਕਡਾਊਨ ਦੇ ਵਿੱਚ ਰੱਖੀਆਂ ਹੋਈਆਂ, ਲਾਕਡਾਊਨ ਦੇ ਵਿੱਚ ਤਾਂ ਬਿਲਕੁਲ ਹੀ ਬੇੜਾ ਗਰਕ ਹੋ ਗਿਆ। ਨਹੀਂ ਖਾਨ ਸਾਹਿਬ, ਇੱਜ਼ਤ ਦੇ ਨਾਲ, ਪਿਆਰ ਦੇ ਨਾਲ, ਤੁਸੀਂ ਸਾਡੇ ਵੱਡੇ ਹੋ ਮਾਸ਼ਾਅੱਲਾ। ਗੈਟਅਪ ਤੁਹਾਡਾ ਆ, ਤੁਹਾਡੀ ਸਿਲੰਡਰਾਂ ਦੀ ਦੁਕਾਨ ਆ। यार लॉकडाउन ਦੇ ਵਿੱਚ ਵੀ ਮੁੱਛਾਂ ਰੱਖ ਲਈਆਂ, ਸ਼ੌਕ ਪੂਰਾ ਕੀਤਾ। ਲਾਕਡਾਊਨ ਦੇ ਵਿੱਚ ਡਕੈਟੀਆਂ ਕਰਦੇ ਸੀ ਕਿਤੇ? ਨਹੀਂ ਸ਼ੌਕ ਪੂਰਾ ਕੀਤਾ ਵੀ ਜੋ ਚਲੋ ਜੇ ਨਹੀਂ ਕੰਮ ਹੈਗਾ ਤੇ ਨਹੀਂ ਬੜਾ। ਸ਼ੌਕ ਦਾ ਪੂਰਾ ਕਰੋ। ਲਓ ਖਾਨ ਸਾਹਿਬ, ਤੁਸੀਂ ਉਹ ਮੰਗਾਓ ਕੀ ਸੀਗਾ ਤੇ ਸਾਨੂੰ ਕੁਝ ਸੁਣਾਓ। ਕੀਬੋਰਡ ਹਾਂਜੀ ਕੁਝ ਸੁਣਾਓ। ਖਾ ਕੇ ਲੰਗਰ ਨਹੀਂ ਨਹੀਂ, ਸਿੰਗਿੰਗ ਜੋ ਕੰਨਾਂ 'ਚ ਤੁਸੀਂ ਰਸ ਘੋਲ ਦੇਣਾ, ਸਿੰਗਿੰਗ ਦੇ ਨਾਲ, ਆਪਣੀ ਮਧੁਰੀ ਆਵਾਜ਼ ਦੇ ਨਾਲ। ਕੀਬੋਰਡ ਮੰਗਾਓ ਫਿਰ ਮੇਰਾ। ਲਓ ਨਾਜ਼ਰੀਨ, ਖਾਨ ਸਾਹਿਬ ਨੇ ਨਿਜ਼ਾਮੇ ਸਿੰਗਿੰਗ ਜਿਹੜਾ ਵਾ ਮੰਗਾ ਲਿਆ ਵਾ ਤੇ ਤੁਹਾਨੂੰ ਅੱਜ ਮੈਂ ਵੀ ਜਿਹੜਾ ਨਾ ਕੀਬੋਰਡ ਪਲੇ ਕਰਕੇ ਦਿਖਾਵਾਂਗਾ। ਖਾਨ ਸਾਹਿਬ ਨੇ ਕਰਨਾ ਹੀ ਕਰਨਾ। ਉਹ ਖਜੂਰਾਂ ਲਾਈਆਂ। ਠੀਕ ਹੈ ਸੀ। ਕੀਬੋਰਡ ਖਜੂਰਾਂ ਲਾਈਆਂ ਮੈਂ ਕਿਹਾ। ਨਹੀਂ ਅਸਲ ਦੇ ਵਿੱਚ ਨਾ ਇਹ ਉਰਲੇ ਬਟਨ ਖਰਾਬ ਆ ਨਾ, ਤੇ ਮੈਂ ਕਿਹਾ ਸ਼ਾਇਦ ਸੈੱਟ ਹੋ ਜਾਣ। ਪੌਣਾ ਘੰਟਾ ਹੋ ਗਿਆ ਤੇਰਾ ਬੰਦਾ ਪਾਣੀ ਲੈਣ ਗਿਆ ਵਾ, ਮਤਲਬ ਉਹ ਕਦੋਂ ਆਏਗਾ? ਜਦੋਂ ਸਾਡੇ ਚੋਂ ਇੱਕ ਦਿਨ ਦੀ ਲਾਸ਼ ਹੋ ਗਈ। ਮੈਨੂੰ ਤੇ ਸ਼ੱਕ ਆ ਉਹ ਪਾਣੀ ਵਾਲੀ ਗੱਡੀ ਲੈ ਕੇ ਆਊਗਾ, ਜਿੰਨੀ ਦੇਰ ਹੋ ਗਈ। ਜਿੱਦਾਂ ਤੂੰ ਕਹਿੰਦਾ ਸ਼ਾਕਾ ਦੀ ਤਲਾਸ਼ ਕਰਾਉਣੀ ਹੈ। ਅੱਛਾ ਤੁਸੀਂ ਗੱਲ ਸੁਣੋ ਕਿ ਉਹ ਬੱਚਾ ਇਦਾਂ ਦਾ ਉਹਨੂੰ ਜਿੱਥੇ ਵੀ ਭੇਜੋ ਉਹਨੂੰ ਲੇਟ ਹੋ ਜਾਂਦਾ। ਤੁਸੀਂ ਜਾ ਬੇਟਾ ਤੂੰ ਜ਼ਰਾ ਉਹਦੇ ਮਗਰ ਉਹਨੂੰ ਨਾ ਬੁਲਾ ਕੇ ਲਿਆ। ਭਾਈ ਫੀਕੇ ਕੋਈ ਇੰਨੇ ਪ੍ਰੋਗਰਾਮ ਆ ਕੋਈ ਓਕੇ ਨਹੀਂ ਹੋਣ ਡਿਆ। ਪੁੱਛ ਲੈ ਦੱਸੋ ਭਾਈ ਫੀਕੇ, ਉਹ ਦੱਸੀ ਜ਼ਰਾ ਜਿਹੜੇ ਬੰਦੇ ਆਏ ਸੀ ਤੇਰੇ ਕੋਲ ਜਦੋਂ ਕਹਿੰਦੇ ਸੀ ਅਸੀਂ 5000 ਰੁਪਈਆ ਭਾਈ 5000 ਰੁਪਏ ਤੋਂ 1 ਰੁਪਈਆ ਘੱਟ ਜਿਹੜਾ ਨਾ ਤੂੰ ਸਾਨੂੰ ਜਿਹੜੇ ਤੇਰੇ ਕੋਲ ਲੈਣੇ ਉਹ ਦੇ। ਤੋ ਦੱਸ 5 ਹਾਂ ਬੁੱਕ ਕਰਨਾ ਹੈ ਯਾਰ ਪੇਮੈਂਟ ਇੱਕ ਰੱਖੀ ਹੈ ਮੈਂ ਆਪਣੀ। ਆ ਤਾਂ ਖਰਚ ਉਹਨੂੰ ਕਿਉਂ ਰੱਖੀ ਹੈ ਤੂੰ? ਨਹੀਂ ਨਹੀਂ, ਇੱਕ ਡਿਮਾਂਡ ਆਪਣੀ ਰੱਖੀ ਹੈ ਨਾ ਕਿਉਂਕਿ 30 ਸਾਲ ਹੋ ਗਏ ਮੈਨੂੰ, 32 ਸਾਲ ਕੀਬੋਰਡ ਪਲੇ ਕਰਦੇ ਆ। ਹਾਲੇ ਵੀ ਕਫਨ ਜੋਗੇ ਨਹੀਂ ਰੱਖਣੇ ਤੇ ਕਦੋਂ ਰੱਖਣੇ? ਨਹੀਂ ਭਾਈ ਫੇਕੇ ਦਾ ਮਿਆਰ ਹੈਗਾ ਵਾ, ਜਿੰਨਾ ਐਡਵਾਂਸ ਕਹਿੰਦਾ ਨਾ ਉਹਨਾਂ ਨੇ ਦਿੰਦੇ ਆ।
ਖਾਨ ਸਾਹਿਬ ਤੁਸੀਂ ਇਹਨੂੰ ਛੱਡੋ, ਹਾਂਜੀ। ਇਹ ਤਾਂ ਤੁਹਾਡਾ ਯਾਰ ਹੈ, ਤੇ ਨਾਲ ਮਜ਼ਾਕ ਇਦਾਂ ਹੀ ਕਰਦੇ ਰਹਿਣਾ। ਇਹ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਵੀ ਸ਼ੁਗਲ ਮੇਲਾ ਕਰਦਾ ਹੈ, ਇਹਦੀ ਪਹਿਚਾਣ ਹੀ ਸ਼ੁਗਲ ਮੇਲਾ। ਤੁਸੀਂ ਤੁਹਾਡੀ ਜਿਹੜੀ ਪਹਿਚਾਣ ਆ ਨਾ ਗਾਣਾ ਵਜਾਉਣਾ, ਤੁਸੀਂ ਸਾਨੂੰ ਕੋਈ ਗਾਣਾ ਸੁਣਾਓ। ਬਿਸਮਿਲ੍ਲਾਹ। ਖੂਹਾਂ ਦਾ ਪਾਣੀ ਸਜਣਾ ਤੋਂ ਵਾਰ ਦਈਏ, ਜਿੰਦ ਉਂਝ ਵੀ ਤੇ ਜਾਣੀ, ਦਿਲ ਚੰਦਰੇ ਨੂੰ ਕੀ ਹੋ ਗਿਆ ਏ, ਦਿਲ ਚੰਦਰੇ ਨੂੰ ਕੀ ਹੋ ਗਿਆ ਏ, ਇਹਦਾ ਕਿਸੇ ਨੇ ਕੁਝ ਖੋਲਿਆ ਏ, ਦਿਲ ਚੰਦਰੇ ਨੂੰ ਰੋਂਦਾ ਰਹਿੰਦਾ, ਸਾਹ ਨਹੀਂ ਲੈਂਦਾ, ਉੱਠਦਾ ਬਹਿੰਦਾ, ਡਿੱਗਦਾ ਟਹਿੰਦਾ, ਪਿਆਰ ਦੀ ਗੱਲ ਤੋਂ ਦਿਲ ਰੋ ਪਿਆ ਏ, ਦਿਲ ਚੰਦਰੇ ਨੂੰ ਕੀ ਹੋ ਗਿਆ ਏ, ਦਿਲ ਚੰਦਰੇ ਨੂੰ। ਬਹੁਤ ਅੱਛੇ ਯਾਰ ਭਾਈ ਬਾਬੂ, ਤੂੰ ਤੇ ਐਵੇਂ ਖਾਨ ਸਾਹਿਬ ਦਾ ਮਜ਼ਾਕ ਉਡਾ ਰਿਹਾ ਸੀ ਯਾਰ। ਨਹੀਂ ਭਾਈ ਫਿੱਕਾ, ਤੈਨੂੰ ਮੈਂ ਦੱਸਿਆ ਸੀ ਨਾ ਭਾਈ ਫਿੱਕਾ ਵੈਸੇ ਤੇ ਮਹੱਲੇ ਦੀ ਰੌਣਕ ਹੈਗੀ ਆ, ਸਾਡੀ ਮੁਹੱਬਤ ਹੈ ਇਹਦੇ ਨਾਲ, ਫਨਕਾਰ ਹੈ ਪੂਰਾ ਵਾ। ਆ ਦੇਖ ਲਓ ਕਿੱਡਾ ਅੱਛਾ ਗਾਇਆ। ਖਾਨ ਸਾਹਿਬ ਸਾਡੀ ਜਿਹੜੀ ਟੀਮ ਆ ਨਾ, ਟੀਮ ਆਫ ਸੱਜਾਦ ਜਾਨੀ ਆਫੀਸ਼ੀਅਲ ਸਾਡਾ ਜਿਹੜਾ ਚੈਨਲ ਆ, ਸਾਡਾ ਕੰਮ ਹੀ ਹੈ ਕਿ ਜਿਹੜੇ ਮਾੜੇ ਫਨਕਾਰ ਨੇ, ਜਿਹੜੇ ਅੱਗੇ ਨਹੀਂ ਆ ਸਕੇ ਕਿਸੇ ਵਜ੍ਹਾ ਤੋਂ, ਅਸੀਂ ਉਹਨੂੰ ਅੱਗੇ ਲੈ ਕੇ ਆਉਂਦੇ। ਤੁਸੀਂ ਸਾਡਾ ਚੈਨਲ ਵਿਜ਼ਿਟ ਕਰਨਾ, ਇਨਸ਼ਾਅੱਲਾ ਤੁਹਾਨੂੰ ਸਾਡੀ ਆਡੀਅנס ਦੱਸੇਗੀ, ਤੁਹਾਨੂੰ ਜਿਹੜਾ ਪਿਆਰ ਮਿਲੇਗਾ, ਤੁਹਾਨੂੰ ਜਿਹੜਾ ਇੱਥੋਂ ਸਪੋਰਟ ਮਿਲੇਗੀ, ਔਰ ਤੁਸੀਂ ਖੁਦ ਸਾਨੂੰ ਫੋਨ ਕਰਕੇ ਦੱਸੋਗੇ ਯਾਰ ਤੁਹਾਨੂੰ ਸਾਨੂੰ ਬੜਾ ਪਿਆਰ ਮਿਲ ਰਿਹਾ। ਨਾਜ਼ਰੀਨ, ਅਗਰ ਤੁਹਾਨੂੰ ਕਿਤੇ ਲੱਗੇ ਖਾਨ ਸਾਹਿਬ ਨੂੰ ਸਪੋਰਟ ਦੀ ਜ਼ਰੂਰਤ ਆ, ਪਿਆਰ ਦੀ ਜ਼ਰੂਰਤ ਆ, ਤੇ ਕਮੈਂਟਸ ਦੇ ਵਿੱਚ ਇਹਨਾਂ ਨੂੰ ਜ਼ਰੂਰ ਸਪੋਰਟ ਕਰਿਓ। ਤੇ ਗੱਲ ਮੇਰੀ ਹੋਈ ਐਂਡ ਤੇ ਕਿ ਸਾਨੂੰ ਅੱਛੇ ਆਈਡੀਆਜ਼, ਅੱਛੇ ਤਰੀਕੇ ਜਿਹੜੇ ਨਾ, ਤੇ ਨਾਲੇ ਕੋਈ ਗੱਲ ਬੁਰੀ ਲੱਗਦੀ ਹੁੰਦੀ ਹੋਵੇ ਨਾ, ਤੂੰ ਦੱਸ ਦਿਆ ਕਰੋ ਕਮੈਂਟਸ ਦੇ ਵਿੱਚ, ਡਾਇਰੈਕਟ ਗਾਲਾਂ ਨਾ ਕੱਢਣਾ। ਤੇ ਸਾਨੂੰ ਇਹ ਭਾਈ ਬਾਊ ਇਨਸ਼ਾਅੱਲਾ ਇਹਨਾਂ ਨੂੰ ਵੀ ਅਸੀਂ ਸਟੂਡੀਓ ਲੈ ਕੇ ਆਵਾਂਗੇ, ਬੜੀ ਦੇਰ ਬਾਅਦ ਮੇਰੇ ਹੱਥੇ ਆਇਆ। ਤੇ ਉਹੀ ਲਾਸਟ ਤੇ ਫਿਰ ਸੱਜਾਦ ਜਾਨੀ ਆਫੀਸ਼ੀਅਲ ਨੂੰ ਦੇਖਦੇ ਰਹੋ, ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਤੇ ਅਗਲੇ ਪ੍ਰੋਗਰਾਮ ਤੱਕ ਅਸਲਾਮੁਅਲੈਕੁਮ।